Sikh independence referendum in Canada unfolds amid angry clashes, India's condemnation. The referendum, a major international voting project binding on no one, has infuriated India's Hindu nationalist government and stirred up passions in Canada. We don't want any violence. We don't want any violence from pro-Khalistan forces or the Indian side, said Gurpatwant Singh Pannu of Sikhs for Justice. And we are saying, let's give votes a chance. We are fighting for our own political opinion to be heard. The participation of Canadian Sikhs in Khalistan Referendum seeking to carve out Punjab from India has become a bone of contention in India-Canada relations. What events were responsible for Khalistan movement? ਕਿਹੜੀਆਂ ਘਟਨਾਵਾਂ ਨੇ ਜਿਨ੍ਹਾਂ ਕਰਕੇ ਖਾਲਿਸਤਾਨ ਮੂਵਮੈਂਟ ਆਈ? At present, Khalistan movement is dormant in India but gets ideological support from Sikhs living in Canada, UK, USA and ISI of Pakistan. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜਾ ਖਾਲਿਸਤਾਨ ਰੈਫਰੈਂਡਮ ਦੀ ਜਿਹੜੀ ਚਰਚਾ ਹਰ ਪਾਸੇ ਹੋ ਰਹੀ ਹੈ ਔਰ ਹੁਣ ਭਾਰਤ ਦੀ ਇੱਕ IAS ਅਕੈਡਮੀ ਨੇ ਵੀ ਇਸ ਨੂੰ ਆਪਣੇ ਕੋਰਸ ਵਿੱਚ ਸ਼ਾਮਲ ਕਰ ਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤੀ ਏਕਤਾ ਅਖੰਡਤਾ ਦੀਆਂ ਡੀਂਗਾਂ ਮਾਰਨ ਵਾਲੇ ਕਿੰਨੀ ਪੇਤਲੀ ਜ਼ਮੀਨ ਦੇ ਉੱਤੇ ਖੜੇ ਨੇ, ਕਿੰਨੀ ਪੇਤਲੀ ਉਹਦੀ ਬੁਨਿਆਦ ਹੈ, ਉਹ ਅਸੀਂ ਦੇਖ ਰਹੇ ਹਾਂ ਕਿ ਪੀਸਫੁਲ ਅੰਦਾਜ਼ 'ਚ ਕੈਨੇਡਾ 'ਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣ ਤੋਂ ਬਾਅਦ ਇਹਦਾ ਦੂਸਰਾ ਫੇਜ਼ 6 ਨਵੰਬਰ ਨੂੰ ਹੈ। ਕਿਸ ਕਿਸਮ ਦੇ ਪ੍ਰੋਟੈਸਟ ਦੀ ਲਾਈਨ ਇੰਡੀਅਨ ਗਵਰਨਮੈਂਟ ਨੇ ਡਿਪਲੋਮੈਟਿਕਲੀ ਲਈ, ਮੀਡੀਆ ਨੇ ਕਿੰਨੀਆਂ ਚੀਕਾਂ ਮਾਰੀਆਂ ਔਰ ਕਿਸ ਹੱਦ ਤੱਕ ਹੋ ਗਏ। ਹਾਲਾਂ ਕੈਨੇਡਾ ਦੇ ਮੇਨ ਸਟ੍ਰੀਮ ਮੀਡੀਆ ਨੂੰ ਵੀ ਉਹਨਾਂ ਨੇ ਜਿਹੜਾ ਉਹ ਮੈਨੇਜ ਕੀਤਾ ਹੋਇਆ। ਇਹ ਉਹਨਾਂ ਦਾ ਅੱਜ ਕੱਲ੍ਹ ਚਾਰ ਚੁਫੇਰੇ, ਜਿਵੇਂ ਅਸੀਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਨਾਲ ਵੀ ਗੱਲ ਕੀਤੀ ਸੀ ਕਿ ਕਿਵੇਂ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਵੀ ਹਿੰਦੂ ਤੋਂ ਵੀ ਬੈਕਗਰਾਊਂਡ ਵਾਲੇ ਬੰਦੇ ਬੜੇ ਨੇ। ਉੱਪਰਲੇ ਲੈਵਲ 'ਤੇ ਤਾਂ ਬਾਈਡਨ ਨੇ 100 ਤੋਂ ਜ਼ਿਆਦਾ ਨੋਮੀਨੇਟ ਕੀਤੇ ਨੇ। UK ਦੇ ਵਿੱਚ ਪਹਿਲਾਂ ਪ੍ਰੀਤੀ ਪਟੇਲ ਸੀ, ਹੁਣ ਉਹ ਰਿਸ਼ੀ ਸੁਨਕ ਜਿਹੜਾ ਹੈ ਉਹ, ਔਰ ਈਵਨ ਹੋਮ ਸੈਕਟਰੀ ਵੀ ਜਿਹੜੀ ਹੈ ਉਹ ਭਾਰਤੀ ਮੂਲ ਦੀ। ਸੋ ਇਹ ਸਾਰੇ ਮੈਨੇਜ, ਪਰ ਇਹਦੇ ਬਾਵਜੂਦ ਇੱਥੋਂ ਦੇ ਸਿਸਟਮ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਆਪਣੇ ਕਨਸਟੀਟਿਊਸ਼ਨ ਨੂੰ ਤਾਂ ਵਾਇਲੇਟ ਨਹੀਂ ਕਰ ਸਕਦੇ ਔਰ ਇਸੇ ਲਈ ਸਾਨੂੰ ਉਸ ਆਜ਼ਾਦੀ ਦੇ ਹੱਕ ਥੱਲੇ ਆਪਣੀ ਗੱਲ ਕਹਿਣ ਦਾ ਹੱਕ ਹੈ। ਮੇਨ ਸਟ੍ਰੀਮ ਮੀਡੀਆ ਨੂੰ ਵੀ ਇਹਨਾਂ ਨੇ ਮੈਨੀਪੂਲੇਟ ਕੀਤਾ, ਉਸ ਦੇ ਵਿੱਚ ਕਦੇ ਵੀ ਇਸ ਮੁੱਦੇ ਨੂੰ ਉਭਾਰਿਆ ਨਹੀਂ ਗਿਆ। ਰਾਦਰ ਇਹੀ ਮੇਨ ਸਟ੍ਰੀਮ ਸੋ ਕਾਲਡ ਜਿਹੜਾ ਇਹਨਾਂ ਦਾ ਪਾਰਟ ਸੀ। ਅਸੀਂ ਏਅਰ ਇੰਡੀਆ ਡਿਜ਼ਾਸਟਰ ਨੂੰ ਦੇਖਦੇ ਹਾਂ ਕਿ ਕਿਵੇਂ ਇੰਡੀਅਨ ਗਵਰਨਮੈਂਟ ਦੇ ਨੈਰੇਟਿਵ ਨੂੰ 1985 ਤੋਂ ਲੈ ਕੇ ਈਵਨ ਜਦੋਂ ਦੋ ਸਿੱਖ ਕੇਸ 'ਚ ਐਕਵਿਟ ਵੀ ਹੋ ਜਾਂਦੇ ਨੇ, ਉਹਨਾਂ ਨੇ ਉਹੀ ਜਾਰੀ ਰੱਖਿਆ। ਮੀਡੀਆ ਨੇ ਕੈਨੇਡਾ ਦੇ ਸਾਰੇ ਵੱਡੇ ਵੱਡੇ ਨਿਊਜ਼ਪੇਪਰਸ ਔਰ ਇਲੈਕਟ੍ਰੋਨਿਕ ਮੀਡੀਆ ਔਰ ਦੂਸਰੇ ਕੁਛ ਸਿੱਖ ਨੇ ਤਾਂ ਜਿਹੜਾ ਉਹ ਬਿਲਕੁਲ ਹੀ ਕਿਮ ਬੋਲਨ ਵਰਗੀ ਜਿਹੜੀ ਉੱਥੇ ਵੈਨਕੂਵਰ 'ਚ ਸਨ ਸੀ, ਜਾਂ ਇੱਕ ਹੋਰ ਇੱਥੇ ਮਿਲੈਂਸਕੀ ਕਿ ਕੌਣ ਹੈ, ਕੈਨੇਡਾ ਜਿਹੜਾ ਬਿਲਕੁਲ ਇੰਡੀਅਨ ਸਿਸਟਮ ਦੀ ਗੱਲ ਕਰਦਾ। ਪਰ ਹੁਣ ਰੈਫਰੈਂਡਮ ਦੇ ਹਵਾਲੇ ਨਾਲ ਇੱਕ ਆਰਟੀਕਲ ਜਿਹੜਾ ਨੈਸ਼ਨਲ ਪੋਸਟ ਦੇ ਵਿੱਚ ਆਇਆ, ਜਿਸ ਨੂੰ ਟੌਮ ਬਲੈਕਵੈਲ ਨੇ ਲਿਖਿਆ। ਉਹਨੇ ਇੰਟਰਵਿਊ ਕੀਤਾ ਗੁਰਪਤਵੰਤ ਸਿੰਘ ਪੰਨੂ ਨੂੰ ਵੀ, ਇੰਡੀਆ ਦੇ ਹਾਈ ਕਮਿਸ਼ਨਰ ਮਨੀਸ਼ ਕੇ ਕੀ ਉਹਦਾ ਨਾਂ ਹੈ ਉਹਨੂੰ ਵੀ, ਔਰ ਮੈਗਿਲ ਯੂਨੀਵਰਸਿਟੀ ਮੌਂਟਰੀਆਲ ਦੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੂੰ ਵੀ, ਔਰ ਇੱਕ ਦੋ ਹੋਰ ਜਿਹਨੂੰ ਉਹਨਾਂ ਨੇ ਕਿਹਾ ਜੀ ਕਿ ਉਹ ਐਨੋਨੀਮਸ ਰਹਿਣਾ ਚਾਹੁੰਦੇ ਨੇ ਇੰਡੀਆ। ਉਹਨਾਂ ਨੂੰ ਡਰ ਹੈ ਕਿ ਜੀ ਇਸ ਵੇਲੇ ਉਹ ਕਹਿੰਦੇ ਜੀ ਸਿੱਖਾਂ ਦਾ ਇੰਨਾ ਦਬਾਅ ਹੈ ਜਿੰਨਾ 80s ਦੇ ਵਿੱਚ ਸੀ ਕਿ ਅਸੀਂ ਖੁੱਲ੍ਹ ਕੇ ਸੱਚ ਨਹੀਂ ਬੋਲ ਸਕਦੇ। ਲੇਕਿਨ ਘੱਟੋ ਘੱਟ ਇਹ ਪਾਰਟ ਜ਼ਰੂਰ ਹੈ ਕਿ ਹੁਣ ਇਹਨਾਂ ਦਾ ਨੈਸ਼ਨਲ ਪੋਸਟ ਵਰਗਾ ਮੀਡੀਆ ਵੀ ਇਹਨੂੰ ਐਕਨੋਲਜ ਕਰਨ 'ਤੇ ਆ ਰਿਹਾ ਔਰ ਉਹਦਾ ਹੈਡਲਾਈਨ ਹੀ ਇਹਨੇ ਦਿੱਤਾ ਟੌਮ ਬਲੈਕਵੈਲ ਨੇ, ਸਿੱਖ ਇੰਡੀਪੈਂਡੈਂਸ ਰੈਫਰੈਂਡਮ ਇਨ ਕੈਨੇਡਾ unfolds amid angry clashes, India's condemnation. The referendum, a major international voting project binding on no one, has infuriated India's Hindu nationalist government and stirred up passions in Canada. और उन्हें ਆਪਣੇ ਆਰਟੀਕਲ ਨੂੰ ਓਪਨ ਕੀਤਾ ਕਿ ਜੀ ਦੀਵਾਲੀ ਦੇ ਮੌਕੇ
ਮਿਡੀਏਵਲ ਮੱਧਕਾਲੀਨ ਜਿਵੇਂ ਯੁੱਗ ਦੇ ਵਿੱਚ ਹੁੰਦਾ ਸੀ, ਵਿਚਕਾਰ ਪਟਾਕੇ ਚੱਲ ਰਹੇ ਸੀ। ਇੱਕ ਪਾਸੇ ਖਾਲਿਸਤਾਨ ਦੇ ਝੰਡਿਆਂ ਵਾਲੇ ਸਿੱਖ ਸੀ, ਦੂਸਰੇ ਪਾਸੇ ਤਿਰੰਗਿਆਂ ਵਾਲੇ ਹਿੰਦੂ ਨੈਸ਼ਨਲਿਸਟ ਸੀ, ਔਰ ਪੁਲਿਸ ਵਿਚਾਲੇ ਜਿਹੜੀ ਹੈ ਉਹ ਬੜੀ ਨਰਵਸ ਸੀ ਕਿ ਕੀ ਹੋ ਜਾਏਗਾ। ਕੋਈ ਨਹੀਂ ਹੋਇਆ ਕਿ ਹਾਂ ਉਹਨਾਂ ਦੇ ਕੋਲ ਕੋਈ ਤੀਰ ਕਮਾਨ ਜਾਂ ਤਲਵਾਰਾਂ ਨਹੀਂ ਸੀ ਮਿਡੀਏਵਲ ਮੱਧਕਾਲੀਨ ਵਾਂਗ, ਪਰ ਇੱਥੋਂ ਉਹ ਆਪਣੀ ਕਹਾਣੀ ਸ਼ੁਰੂ ਕਰਦਾ ਹੈ। ਲੇਕਿਨ ਇਸ 'ਚ ਘੱਟੋ ਘੱਟ ਫੇਅਰਲੀ ਜੋ ਗੁਰਪਤਵੰਤ ਸਿੰਘ ਨੇ ਉਹਨਾਂ ਨੇ ਕਿਹਾ, ਉਹਨੇ ਕੋਟ ਕੀਤਾ ਹੈ ਕਿ ਉਹਨਾਂ ਨੇ ਕਿਹਾ ਵੀ ਡੋਂਟ ਵਾਂਟ ਐਨੀ ਵਾਇਲੈਂਸ, we don't want any violence from pro-Khalistan forces or the Indian side, said Gurpatwant Singh Pannu of Sikhs for Justice. And we are saying let's give votes a chance. We are fighting for our own political opinion to be heard. ਕਿ ਨਾ ਅਸੀਂ ਕੋਈ ਵਾਇਲੈਂਸ ਕਰਨ 'ਚ ਯਕੀਨ ਰੱਖਦੇ ਹਾਂ, ਅਸੀਂ ਹੋਪ ਕਰਦੇ ਹਾਂ ਵੀ ਦੂਜੇ ਵੀ ਨਹੀਂ ਕਰਨਗੇ, ਔਰ ਅਸੀਂ ਪੀਸਫੁਲੀ ਜਿਹੜਾ ਇਸ ਨੂੰ ਕਰ ਰਹੇ। ਲੇਕਿਨ ਦੂਸਰੇ ਪਾਸੇ ਜਦੋਂ ਮਨੀਸ਼ ਜਿਹੜਾ ਇੰਡੀਅਨ ਐਕਟਿੰਗ ਹਾਈ ਕਮਿਸ਼ਨਰ ਹੈ ਉਹਨੂੰ ਇੰਟਰਵਿਊ ਕੀਤਾ ਜਾਂਦਾ ਹੈ, ਅਤੇ ਉਹ ਇਹ ਕਹਿ ਰਿਹਾ ਜੀ ਕਿ ਇਹ ਜਿਹੜੀਆਂ ਨੇ ਬਹੁਤ ਸਾਰੀਆਂ ਐਂਟੀ ਹਿੰਦੂ ਹੇਟ ਇਨਸੀਡੈਂਟਸ ਹੋ ਰਹੀਆਂ, ਇਹਦਾ ਕਾਰਨ ਜਿਹੜਾ ਹੈ ਇਹ ਰੈਫਰੈਂਡਮ ਹੈ। ਔਰ ਉਹਦੇ 'ਚ ਇਹ ਕਹਿ ਰਿਹਾ ਕਿ ਜੀ ਇਹ ਜਿਹੜੀਆਂ ਨੇ ਔਰ ਇਸੇ ਆਰਟੀਕਲ 'ਚ ਉਹਨੇ ਕਿਹਾ ਜੀ ਇੰਡੀਅਨ ਗੌਰਮੈਂਟ ਨੇ ਇੰਟਰਪੋਲ ਨੂੰ ਕਿਹਾ 2 ਵਾਰ ਰੈੱਡ ਅਲਰਟ ਵਾਰੰਟ ਔਰ ਦੂਜਾ ਤੀਜਾ, ਪਰ ਇਹ ਗੱਲ ਬਣੀ ਨਹੀਂ ਹੈ। ਔਰ ਇਹਦੇ 'ਤੇ ਹੁਣ ਇਹ ਜਿਹੜਾ ਮਨੀਸ਼ ਹੈ ਇਹ ਕਹਿ ਰਿਹਾ ਹੈ they are using Canadian territory for activities which could jeopardize India's security and interests। ਕਿ ਜੀ ਦੇਖੋ ਕੈਨੇਡਾ ਦੀ ਸੋਇਲ 'ਤੇ ਕਰ ਰਹੇ ਨੇ, ਇਹ ਭਾਰਤ ਦੀ ਸੁਰੱਖਿਆ ਔਰ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। if the Canadian government can do something about the referendum and try to prevent it, that would be useful because it only creates a bad atmosphere and incites violence against India and Indians। ਨਾ ਕਿਸੇ ਨੇ ਵਾਇਲੈਂਸ ਕੀਤੀ ਹੈ, ਨਾ ਅਗੇਂਸਟ ਇੰਡੀਆ ਕੀਤੀ ਹੈ, ਨਾ ਅਗੇਂਸਟ ਇੰਡੀਅਨਸ ਕੀਤੀ ਹੈ। ਪਰ ਤੁਸੀਂ ਇਹ ਦੇਖੋ ਕਿ ਇਹਦੇ ਇਹ ਹੈ ਕਿ ਵੀ ਕਾਲੇ ਚੋਰ ਨੂੰ ਕਹਿਣਾ ਕਿ ਇਹ ਸੰਤ ਹੈ, ਤੇ ਸਾਹਮਣੇ ਸੰਤ ਨੂੰ ਦੇਖ ਕੇ ਕਹਿਣਾ ਵੀ ਇਹ ਕਾਲਾ ਚੋਰ ਹੈ। ਇਹ ਔਰ ਇਹਦੇ ਥੱਲੇ ਘੱਟੋ ਘੱਟ ਹੁਣ ਕੈਨੇਡੀਅਨ ਮੀਡੀਆ ਨੇ ਜਿਹੜਾ ਮੇਨ ਸਟਰੀਮ ਨੇ ਘੱਟੋ ਘੱਟ ਇਹਦਾ ਨੋਟਿਸ ਜ਼ਰੂਰ ਲਿਆ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਹੁਣ ਭਾਰਤ ਦੇ ਵਿੱਚ ਜਿਹੜੇ ਥੋੜ੍ਹੇ ਬਹੁਤ, ਇੱਕ ਤਾਂ ਐਜੂਕੇਸ਼ਨ ਬਹੁਤ ਜ਼ਿਆਦਾ ਉਹਦੀ ਪ੍ਰਾਈਵੇਟਾਈਜੇਸ਼ਨ ਹੈ, ਬੜੀਆਂ ਬੜੀਆਂ ਹੈਵੀ ਫੀਸ ਦੇ ਕੇ ਪੇਰੈਂਟਸ ਬੱਚਿਆਂ ਨੂੰ ਭੇਜਦੇ ਨੇ ਸਕੂਲਾਂ 'ਚ। ਫਿਰ ਜਦੋਂ ਖਾਸ ਤੌਰ 'ਤੇ ਜਿੰਨੀਆਂ ਸੈਂਟਰਲ ਅਸਾਮੀਆਂ ਨੇ IAS, IFS, IPS, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ, ਪੁਲਿਸ ਸਰਵਿਸ, ਫੋਰਨ ਸਰਵਿਸ, ਫਿਰ ਹੋਰ ਅੱਗੋਂ ਅਕੈਡਮੀਜ਼ ਬਣੀਆਂ ਹੋਈਆਂ ਜਿਹੜੀਆਂ ਕੋਚਿੰਗ ਦਿੰਦੀਆਂ ਨੇ ਕਿ ਜਦੋਂ ਤੁਸੀਂ IAS ਦੇ ਐਗਜ਼ਾਮ, IAS ਵਾਲੇ DC ਲੱਗਦੇ ਨੇ ਕਿ ਵੀ ਤੁਸੀਂ DC ਲੱਗਣਾ ਜਾਂ ਦੂਸਰਾ ਹੈ, ਅਤੇ ਤੁਹਾਨੂੰ ਉਹ ਖਾਸ ਕੋਚਿੰਗ ਹੁੰਦੀ ਹੈ। ਔਰ ਮੈਂ ਦੇਖ ਰਿਹਾ ਸੀ ਕਿ ਇੱਕ IAS ਪਾਰਲੀਮੈਂਟ ਇਨਫੋਰਮੇਸ਼ਨ ਇਜ਼ ਐਮਪਾਵਰਿੰਗ ਇਹ ਸ਼ੰਕਰ IAS ਅਕੈਡਮੀ ਇਨੀਸ਼ੀਏਟਿਵ। ਇਹ ਕੋਈ ਸ਼ੰਕਰ IAS ਅਕੈਡਮੀ ਹੈ, ਤਿਆਰ ਉਹ IAS ਦੇ ਐਗਜ਼ਾਮ ਦੇਣ ਵਾਲਿਆਂ ਨੂੰ ਹੀ ਕਰਦੀ ਹੈ। ਔਰ IAS ਪਾਰਲੀਮੈਂਟ ਉਹਨਾਂ ਨੇ ਆਪਣਾ ਨਾਂ ਰੱਖਿਆ ਹੋਇਆ। ਉਹਨਾਂ ਨੇ ਹੁਣ ਆਪਣੀ ਅਕੈਡਮੀ ਦੇ ਸਿਲੇਬਸ ਦੇ ਵਿੱਚ ਇਹ ਸ਼ਾਮਲ ਕਰ ਲਿਆ ਹੈ ਕਿ ਖਾਲਿਸਤਾਨ ਰੈਫਰੈਂਡਮ ਇਨ ਕੈਨੇਡਾ ਇਹ ਕੀ ਹੈ। ਵਾਈ ਨਿਊਜ਼ ਉਹ ਸ਼ੁਰੂ ਕਰਦਾ ਹੈ the participation of Canadian Sikhs in Khalistan referendum seeking to carve out Punjab from India has become a bone of contention in India-Canada relations। ਉਹ ਮੰਨ ਰਹੇ ਨੇ ਕਿ ਇਸ ਇਸ਼ੂ ਨੇ ਭਾਰਤ ਔਰ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਕਾਫੀ ਕੁੜਿੱਤਨ ਭਰੀ ਹੈ। ਔਰ ਉਹ ਆਪਣੇ ਹੁਣ ਜਿਹੜੇ ਉੱਥੇ ਬੈਠੇ ਇੰਡੀਅਨ ਨੇ ਜਿਹੜੇ IAS ਦੀ ਤਿਆਰੀ ਕਰ ਰਹੇ ਨੇ, ਉਹਨਾਂ ਨੂੰ ਵੀ ਪਤਾ ਹੈ ਵੀ ਇਹ ਕੀ ਹੋ ਰਿਹਾ। ਉਹ ਦੱਸ ਰਿਹਾ ਵੀ ਇਹ ਵਾਈਨ ਦਾ ਨਿਊਜ਼। ਫਿਰ ਨੈਕਸਟ ਹੈ what events were responsible for ਖਾਲਿਸਤਾਨ ਮੂਵਮੈਂਟ, ਕਿਹੜੀਆਂ ਘਟਨਾਵਾਂ ਨੇ ਜਿਨ੍ਹਾਂ ਕਰਕੇ ਖਾਲਿਸਤਾਨ ਮੂਵਮੈਂਟ ਆਈ। ਫਿਰ 1947 ਦੀ ਪਾਰਟੀਸ਼ਨ, ਪੰਜਾਬੀ ਸੂਬਾ ਮੂਵਮੈਂਟ, 1966 ਦੇ ਵਿੱਚ 3 ਹਿੱਸਿਆਂ 'ਚ ਪੰਜਾਬ ਦਾ ਵੰਡਿਆ ਜਾਣਾ, ਰਿਵਰ ਵਾਟਰ ਸ਼ੇਅਰਿੰਗ। ਉਹਨੇ ਕਿਹਾ ਜੀ ਇਹ ਸਾਰੇ ਇਸ਼ੂ ਨੇ ਜਿਨ੍ਹਾਂ ਤੋਂ ਸਿੱਖ ਅਸੰਤੁਸ਼ਟ ਨੇ ਔਰ ਉਹਨਾਂ ਨੂੰ ਇਹ ਲੱਗਦਾ ਵੀ ਉਹਨਾਂ ਨਾਲ ਧੱਕਾ ਹੋ ਰਿਹਾ, ਔਰ ਇਸ ਬੈਕਗਰਾਊਂਡ ਦੇ ਵਿੱਚ ਖਾਲਿਸਤਾਨ ਦੀ ਮੰਗ ਅੱਗੇ ਆਈ ਹੈ। ਫਿਰ ਉਹ ਅਗਲੇ ਜਿਹੜਾ ਕੁਐਰੀ ਹੈ ਵਟ ਵਾਜ਼ ਦਾ ਕੋਰਸ ਆਫ ਦਾ ਮੂਵਮੈਂਟ, ਇਹ ਐਵੋਲੂਸ਼ਨ ਕਿਵੇਂ ਹੋਈ ਇਸ ਦਾ। ਉਹਦੇ 'ਚ ਉਹਨੇ 80s ਦਾ ਜ਼ਿਕਰ ਕੀਤਾ ਹੈ, ਭਿੰਡਰਾਂ ਵਾਲਿਆਂ ਦਾ, ਆਪਰੇਸ਼ਨ ਬਲੂ ਸਟਾਰ ਦਾ, ਕਿਲਿੰਗ ਆਫ ਇੰਦਰਾ ਗਾਂਧੀ। ਫਿਰ ਉਹ ਅਖੀਰ 'ਚ ਕਹਿ ਰਿਹਾ ਐਟ ਪ੍ਰੈਜ਼ੈਂਟ ਖਾਲਿਸਤਾਨ ਮੂਵਮੈਂਟ ਇਜ਼ ਡੋਰਮੈਂਟ ਇਨ ਇੰਡੀਆ but gets ideological support from Sikhs living in Canada, UK, USA and ISI of Pakistan।
ਕਿ ਜੀ ਇੱਥੇ ਥੋੜੀ ਡੋਰਮੈਂਟ ਹੈ ਪੰਜਾਬ ਦੇ ਵਿੱਚ ਇੰਡੀਆ 'ਚ, ਪਰ ਬਾਹਰਲੇ ਮੁਲਕਾਂ 'ਚ ਉਹਨੂੰ ਕਾਫੀ ਸਪੋਰਟ ਹੈ, ਵਿੱਚ ISI ਵੀ ਵਾਰਡ ਦਿੱਤੀ ਜਿਹੜਾ ਉਹਨਾਂ ਦਾ ਫੇਵਰੇਟ ਹੈ। ਫਿਰ ਉਹਨਾਂ ਨੇ ਜਿਹੜਾ ਅੱਡ ਆਪਰੇਸ਼ਨ ਇੰਡੀਆ ਨੇ ਕੀਤੇ ਜਿਹਦਾ ਤਾਂ ਸਾਨੂੰ ਵੀ ਨਹੀਂ ਸੀ ਪਤਾ ਕਿ ਵੀ ਇਹ ਹੈਗੇ ਨੇ, ਉਹਨਾਂ ਨੇ ਨਾਂ ਦਿੱਤੇ ਨੇ। ਅਸੀਂ ਜ਼ਿਕਰ ਕੀਤਾ ਸੀ ਕਿ ਵੀ ਉਹ ਇੱਕ ਕਹਿੰਦਾ ਆਪਰੇਸ਼ਨ ਸਨਡਾਊਨ ਅਬੋਰਟਡ ਮਿਸ਼ਨ ਵਿਚ ਵਾਜ਼ ਪਲਾਨਡ ਬਾਈ ਰਾਅ ਏਜੰਸੀ ਟੂ ਐਬਡਕਟ ਪਿੰਡਰਾਵਾਲੇ, ਕਿ ਇਹ ਕੀਤਾ ਨਹੀਂ ਪਰ ਇਹ ਉਹਨਾਂ ਨੇ ਪਲਾਨ ਕੀਤਾ। ਆਪਰੇਸ਼ਨ ਮੈਟਲ ਇਟ ਵਾਜ਼ ਲਿਮਿਟਡ ਟੂ ਗੋਲਡਨ ਟੈਂਪਲ। ਆਪਰੇਸ਼ਨ ਸ਼ਾਪ ਕੈਪਚਰਿੰਗ ਆਫ ਸਸਪੈਕਟਸ ਫਰਮ ਆਊਟਸਕਰਟਸ ਆਫ ਪੰਜਾਬ, ਬਾਹਰੋਂ ਜਾ ਕੇ। ਆਪਰੇਸ਼ਨ ਵੁੱਡ ਰੋਜ਼ carried out by Indian Army throughout Punjab. Operation Black Thunder, second phase of Operation Blue Star that began in 1988 to remove Sikh militants. ਹੁਣ ਇਹ ਉਹ ਕਹਿ ਰਹੀ ਹੈ ਜਿਹੜੀ ਇਹਨਾਂ ਦੀ ਕੋਚਿੰਗ IAS ਪਾਰਲੀਮੈਂਟ ਦੇ ਥੱਲੇ IAS ਅਕੈਡਮੀ ਹੈ ਜੀ। ਫਿਰ ਉਹਨੇ ਕਿਹਾ ਜੀ what is the current happening in Canada, ਇਹ ਸਟੂਡੈਂਟਸ ਨੂੰ ਤਿਆਰ ਕਰਾ ਰਹੇ what is the current happening in India। ਉਹਨਾਂ ਨੇ ਕਿਹਾ ਜੀ recently thousands of Canadian Sikhs took part in unofficial voting exercise ਖਾਲਿਸਤਾਨ ਕਿ ਹਜ਼ਾਰਾਂ ਨੇ ਵੋਟਾਂ ਪਾਈਆਂ। ਫਿਰ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਨੈਕਸਟ ਫੇਜ਼ ਹੈ ਉਹ ਚੱਲਣਾ ਹੈ। ਰੈਫਰੈਂਡਮ ਸੀਕਸ ਟੂ ਐਸਟੈਬਲਿਸ਼ ਅ ਕੰਸੈਂਸਸ ਅਮੰਗ ਸਿੱਖ ਕਮਿਊਨਿਟੀਜ਼ ਟੂ ਕਾਰਵ ਆਊਟ ਅ ਸੈਪਰੇਟ ਹੋਮਲੈਂਡ ਕਾਲਡ ਖਾਲਿਸਤਾਨ। ਫਿਰ ਉਹਨਾਂ ਨੇ ਕਿਹਾ ਜੀ ਕਿ ਗਰੁੱਪ ਇਹ ਕਹਿ ਰਿਹਾ ਕਿ ਜਦੋਂ ਇਹ ਰੈਫਰੈਂਡਮ ਮੁਕੰਮਲ ਹੋ ਗਿਆ ਫਿਰ ਉਹ ਯੂਨਾਈਟਿਡ ਨੇਸ਼ਨਸ ਜਾਣਗੇ, ਦੂਸਰੀਆਂ ਹਿਊਮਨ ਰਾਈਟਸ ਬਾਡੀਜ਼ ਦੇ ਕੋਲ ਜਾਣਗੇ ਟੂ ਰੀਐਸਟੈਬਲਿਸ਼ ਪੰਜਾਬ ਐਜ਼ ਏ ਨੇਸ਼ਨ ਸਟੇਟ, ਕਿ ਪੰਜਾਬ ਨੂੰ ਵਾਪਸ ਇੱਕ ਮੁਲਕ ਦੇ ਤੌਰ 'ਤੇ ਸਥਾਪਿਤ ਕੀਤਾ ਜਾਏ। ਫਿਰ ਉਹਨੇ ਕਿਹਾ ਜੀ ਕਿ ਇਹ ਇੱਕ ਇਹੋ ਜਿਹਾ ਹੀ ਰੈਫਰੈਂਡਮ ਨਵੰਬਰ 2021 ਦੇ ਵਿੱਚ ਲੰਡਨ ਦੇ ਵਿੱਚ ਵੀ ਹੋਇਆ ਸੀ। ਫਿਰ ਨੈਕਸਟ ਸਵਾਲ ਹੈ ਵਟ ਇਜ਼ ਦਾ ਸਟੈਂਡ ਆਫ ਬੋਥ ਦਾ ਗਵਰਨਮੈਂਟਸ, ਕਿ ਦੋਨਾਂ ਗਵਰਨਮੈਂਟਾਂ ਦਾ ਕੀ ਸਟੈਂਡ ਹੈ। ਉਹਨਾਂ ਨੇ ਕਿਹਾ ਜੀ ਕੈਨੇਡੀਅਨ ਅਥਾਰਟੀਜ਼ ਹੈਵ ਡਿਫੈਂਡਡ ਦਿਸ ਐਜ਼ ਐਕਸਾਈਜ਼ ਇਨ ਫਰੀडम ਆਫ ਸਪੀਚ। ਕੈਨੇਡਾ ਨੇ ਕਿਹਾ ਜੀ ਇਹ ਤਾਂ ਫਰੀडम ਆਫ ਸਪੀਚ ਹੈ, ਉਹਨਾਂ ਨੂੰ ਹੱਕ ਹੈ। ਇੰਡੀਆ ਬਾਰੇ ਉਹਨਾਂ ਨੇ ਕਿਹਾ ਕਿ ਇੰਡੀਅਨ ਫੋਰਨ ਮਿਨਿਸਟਰੀ ਨੇ ਹੈਜ਼ ਅਕਿਊਜ਼ਡ ਕੈਨੇਡਾ ਆਫ ਅਲਾਉਇੰਗ ਐਕਸਟ੍ਰੀਮਿਸਟ ਟੂ ਕੈਰੀ ਆਊਟ ਪੋਲੀਟੀਕਲੀ ਮੋਟੀਵੇਟਿਡ ਐਕਸਾਈਜ਼ ਦੈਟ ਆਰ ਥ੍ਰੈਟ ਟੂ ਇੰਟੈਗ੍ਰਿਟੀ ਆਫ ਇੰਡੀਆ, ਕਿ ਇੰਡੀਆ ਨੇ ਪ੍ਰੋਟੈਸਟ ਕੀਤਾ ਜੀ ਸਾਡੀ ਯੂਨਿਟੀ ਇੰਟੈਗਰਿਟੀ ਨੂੰ ਖਤਰਾ ਹੈ। ਵਟ ਇਜ਼ ਦਾ ਹਿਸਟਰੀ ਆਫ ਇੰਡੀਅਨਸ ਇਨ ਕੈਨੇਡਾ। ਫਿਰ ਉਹਨੇ ਕਿਹਾ ਜੀ ਇੰਨੇ % ਨੇ ਇੱਦਾਂ ਗਏ। ਹੁਣ ਜਿਹੜੀ ਹੈ ਪੰਜਾਬੀ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਸਪੋਰਟ ਕਰਦੀ ਹੈ ਖਾਲਿਸਤਾਨ ਨੂੰ, ਫੰਡ ਵੀ ਕਰਦੀ ਹੈ। ਉਹਨਾਂ ਦੇ ਕਈ ਖਾਲਿਸਤਾਨੀ ਆਈਡੀਆਲੋਗ ਅਤੇ ਐਕਸਟਰੀਮਿਸਟ ਉੱਥੇ ਰਹਿੰਦੇ ਨੇ, ਔਰ ਹੁਣ ਵੱਡੀ ਗਿਣਤੀ ਜਿਹੜੇ ਸਟੂਡੈਂਟਸ ਜਾ ਰਹੇ ਨੇ ਉਹਦੇ 'ਚ ਵੀ ਪੰਜਾਬੀ ਮੂਲ ਦੇ ਕਾਫੀ ਨੇ। ਸੋ ਅਸੀਂ ਸਮਝਦੇ ਹਾਂ ਵੀ ਜਦੋਂ ਕਿਸੇ ਦੀ ਚਰਚਾ ਹੋਏ ਤੇ ਇਸ ਤੋਂ ਹੀ ਅੰਦਾਜ਼ਾ ਹੁੰਦਾ ਹੈ ਕਿ ਵੀ ਜੇ ਹੁਣ ਉਹਨਾਂ ਦੀ IAS ਟ੍ਰੇਨਿੰਗ ਅਕੈਡਮੀ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਇਨ ਕੈਨੇਡਾ ਐਜ਼ ਏ ਸਬਜੈਕਟ, ਔਰ ਉਹਨੇ ਕੋਸ਼ਿਸ਼ ਕੀਤੀ ਹੈ ਜਿਹਨੇ ਵੀ ਇਹ ਸਾਰਾ ਸਿਲੇਬਸ ਬਣਾਇਆ ਕਿ ਫੇਅਰ ਰਹਿਣ ਦੀ। ਆਪਣਾ ਇੰਡੀਅਨ ਤਾਂ ਹੈ ਹੀ ਨੇ, ISI ਤਾਂ ਵਿੱਚ ਵਾੜਨੀ ਸੀ, ਲੇਕਿਨ ਅਸੀਂ ਸਮਝਦੇ ਹਾਂ ਕਿ ਵੀ ਇਸ ਦੇ ਨਾਲ ਉੱਥੇ ਵੀ ਪਤਾ ਲੱਗ ਰਿਹਾ ਹੈ ਕਿ ਬਾਹਰ ਬੈਠੇ ਸਿੱਖ ਡਾਇਸਪੋਰਾ ਡਿਟਰਮਿੰਡ ਨੇ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਪੰਜਾਬ ਅਸੀਂ ਲੈਣਾ ਹੀ ਲੈਣਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਪਏ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।